एहसानुल्लाह वड़ैच साहब साडे बजुर्ग इंतकाल कर गए ने, अल्लाह पाक उन्हां नूं गरीके रहमत करे। साडे पंजाब दा कल्चर, साडे पंजाब दा जो विरसा है ਉਹਨੂੰ ਉਹਨਾਂ ਸਾਂਭਿਆ ਹੋਇਆ ਸੀ। ਉਹਨਾਂ ਦੇ ਜਾਣ ਦੇ ਨਾਲ ਨਿਜ਼ਾਮ ਨਹੀਂ ਰੁਕ ਗਿਆ, ਲੇਕਿਨ ਉਹਨਾਂ ਦੀ ਕਮੀ ਹਮੇਸ਼ਾ ਯਾਦ ਰਹੇਗੀ, ਹਮੇਸ਼ਾ ਕਮੀ ਰਹੇਗੀ। ਔਰ ਜਦੋਂ ਸਾਡੇ ਦੁਨੀਆ ਦੇ ਉੱਤੋਂ ਅਜ਼ੀਜ਼ ਟੁਰ ਜਾਂਦੇ ਨੇ, ਚਾਹੇ ਭੈਣਾਂ ਭਰਾਵਾਂ ਦੇ ਵਿੱਚੋਂ, ਵਾਲਦੈਨ 'ਚੋਂ, बीवी बच्चों के विचों, अजीज़ो अकारब चों, उन्हां वास्ते असी पिछों की कर सकने हाँ। जिउंदियां ते असी उन्हां वास्ते दौड़ा ला लैने, हस्पताल भी, पैसा भी ला लैने, खिदमत सेवा भी कर लैने, लेकिन जो वो दुनिया तो टुर गए फिर असी बेबस हो जाने। असी सिर्फ उन्हां वास्ते दुआ कर सकने या असी उन्हां वास्ते जो भी सदका जारिया कोई इस तरह का काम कर सकीए कि जिहड़ा उन्हां वास्ते अगे जाके ते बेहतरी का सबब बने, उन्हां वास्ते वो आसानियां वाला मामला बने। जिन्हां दे भी दुनिया तो अजीज़ टुर गए ने, भैणां भरावां चों, वालदैन चों, बीवी बच्चियां चों, अल्लाह पाक दी ज़ात सारियां नूं सबर देवे और फौत शुदगां नूं अल्लाह गरीके रहमत करे, उन्हां दे दर्जात बुलंद करे। अच्छा, इस टाइम असी मस्जिद दे विच बैठे हैं। तुहानूं पता है माशाअल्लाह मस्जिद अलहमदुलिल्लाह बड़ा लगाव दे नाल, साथियां दे तावन दे नाल, अपना जिन्ना हो सकिया, जिन्नी गुंजाइश बनी अपने कोलों भी खर्च करके, अपने यूट्यूब तो जिन्नी सानू अर्निंग आउंदी रही चैनल तो, वो सारी अर्निंग भी इत्थे ही अलहमदुलिल्लाह ला के साथियां दोस्तां भाइयां दे तावन दे नाल माशाअल्लाह इत्थों तक मस्जिद पहुंची है। तुसीं वेख रहे हो कि अलहमदुलिल्लाह बिल्कुल दीवारां वाला काम कंप्लीट हो गया। तो इस टाइम मेरे नाल बैठे ने भाई शाहिद साहब, शाहिद इकबाल साहब, और भाई शाहिद साहब शटरिंग का काम करते हैं। मस्जिद की शटरिंग जिहड़ी है ਇਹ ਸਾਡੇ ਕੋਲ ਤੁਸੀਂ ਵੇਖਦੇ ਹੋ ਪਿੱਛੇ ਫੱਟੇ ਪਏ ਨੇ, ਨਵਾਂ ਫਰੈਸ਼ ਮਾਲ अलहमदुलिल्लाह ਇਹ ਵੀ ਮਤਲਬ ਮਸਜਿਦ ਦੀ ਸ਼ਟਰਿੰਗ ਵਾਸਤੇ ਮਾਲ ਪਹੁੰਚ ਗਿਆ। ਇਧਰ ਇਹ ਟੇਕਾਂ ਸ਼ੇਕਾਂ ਪਈਆਂ ਨੇ, ਮਜ਼ੀਦ ਅਜੇ ਮਾਲ ਮਜ਼ੀਦ ਜਿਹੜਾ ਨਾ, ਕਿਉਂਕਿ ਇੰਨਾ ਕਿਤੇ ਨਹੀਂ ਸ਼ਟਰਿੰਗ ਦੇ ਵਿੱਚ ਲੱਗਣਾ। 28 ਸੈਕੜੇ ਛੱਤ ਤੇ ਇਸ 28 ਸੈਕੜੇ ਜਿੰਨਾ ਮਾਲ, ਜਿੰਨੀ ਸ਼ਟਰਿੰਗ ਹੈ, ਇਹ ਮਤਲਬ ਭਾਈ ਸ਼ਾਹਿਦ ਇਕਬਾਲ ਸਾਹਿਬ ਇਹਦੇ ਵਿੱਚ ਮਤਲਬ ਕਿ ਮਸਜਿਦ ਦੀ ਸ਼ਟਰਿੰਗ 'ਚ ਕੰਮ ਕਰ ਰਹੇ ਨੇ। ਔਰ 28 ਸੈਕੜੇ ਦਾ ਜਿਹੜਾ ਛੱਤ ਹੈ ਇਹਦਾ 50 ਰੁਪਏ ਦੇ ਹਿਸਾਬ ਦੇ ਨਾਲ ਸਾਡਾ ਇਹਨਾਂ ਦਾ ਤੈਅ ਹੋਇਆ ਕਿ ਮਤਲਬ ਇਹ ਸ਼ਟਰਿੰਗ ਕਰਨਗੇ, ਕਿਉਂਕਿ 1,40,000 ਰੁਪਈਆ ਬਣਦਾ ਸੀ ਤੇ ਇਹ 70,000 ਰੁਪਈਆ ਜਿਹੜਾ ਨਾ ਉਹ ਮੈਂ ਭਾਈ ਸ਼ਾਹਿਦ ਇਕਬਾਲ ਸਾਹਿਬ ਨੂੰ ਦੇਣ ਲੱਗਾ ਵਾਂ ਵੀ ਇਹ ਮਸਜਿਦ ਦਾ ਜਿਹੜਾ ਸ਼ਟਰਿੰਗ ਵਾਲਾ ਕੰਮ ਇਹ ਕਰਨਗੇ। ਭਾਈ ਸ਼ਾਹਿਦ ਦੇ ਪੈਸੇ ਗਿਣ ਲਓ, ਗਿਣੋ ਤੁਸੀਂ ਪੈਸੇ। ਇਹ ਸ਼ਟਰਿੰਗ ਦਾ ਐਡਵਾਂਸ ਹੈ ਕਿ ਮਤਲਬ ਅੱਧੀ ਪੇਮੈਂਟ ਹੁੰਦੇ ਛੱਡਨੇ ਆ, ਫਿਰ ਜਦੋਂ ਅੱਧੀ ਪੇਮੈਂਟ ਸ਼ਟਰਿੰਗ ਖੁੱਲੇਗੀ ਤੇ ਇਨਸ਼ਾਅੱਲਾ ਜਿਹੜਾ ਨਾ ਉਹ ਕਿੰਨਾ ਜੇ ਸ਼ਟਰਿੰਗ ਜਿੱਦਣ ਲੈਂਟਰ ਭਰਾਈ ਜਾਂਦਾ ਉਦੋਂ ਦੇ ਬਕਾਇਆ ਪੇਮੈਂਟ ਜਦੋਂ ਸ਼ਟਰਿੰਗ ਦੀ ਭਰਾਈ ਹੋਏਗੀ ਉਦੋਂ ਦੇ ਦਈਏ। ਚਲੋ ਖੁੱਲਣ ਤੋਂ ਵੀ ਪਹਿਲਾਂ ਜਿੱਦਣ ਸ਼ਟਰਿੰਗ ਦੀ ਭਰਾਈ ਹੋਏਗੀ ਅੱਧੀ ਪੇਮੈਂਟ ਅਸੀਂ ਇਹਨਾਂ ਨੂੰ ਉਹ ਜਿਹੜੀ ਰਹਿੰਦੀ ਏ ਉਹ ਵੀ ਕੰਪਲੀਟ ਕਰ ਛੜਾਂਗੇ। ਤੇ ਅੱਲਾਹ ਪਾਕ ਦੀ ਜ਼ਾਤ ਤੁਹਾਡੇ ਸਾਥੀਆਂ ਨੂੰ, ਦੋਸਤਾਂ ਨੂੰ, ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਲਾਮਤ ਰੱਖੇ। ਅਪੀਲ ਇਹੋ ਹੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ 60-65 ਮਣ ਸਰੀਆ ਲੱਗ ਜਾਣ, ਕਿਉਂਕਿ ਆ ਜਿਹੜੇ ਬੀਮ ਨੇ ਨਾ, ਇਹ ਲਟਕਾਵੇਂ ਬੀਮ ਜਿਹੜੇ ਪੈਂਦੇ ਨੇ ਇਹਨਾਂ ਪਿਲਰਾਂ ਦੇ ਉੱਤੇ, ਇਹ ਬੀਮ ਲਾਜ਼ਮੀ ਹੁੰਦੇ ਨੇ। ਉਹ ਬੀਮ ਪੈਣਗੇ ਤੇ ਫਿਰ ਮਤਲਬ ਛੱਤ ਦੀ ਮਜ਼ਬੂਤੀ ਹੋਏਗੀ। ਇਸੇ ਤਰ੍ਹਾਂ ਛੱਤ ਦੇ ਵਿੱਚ ਸਰੀਆ ਪੈਣਾ, ਕੋਈ 60 ਮਣ 65 ਮਣ ਸਰੀਆ, ਕੋਈ 250-300 ਬੋਰੀ ਸੀਮਟ ਦੀ। ਇਸੇ ਤਰ੍ਹਾਂ ਰੇਤ, ਬਜਰੀ, ਮਜ਼ਦੂਰੀ, ਭਰਾਈ, ਸ਼ਟਰਿੰਗ, ਖਾਣਾ, ਬਿਜਲੀ ਦਾ ਕੰਮ, ਮਤਲਬ ਇਹ ਸਾਰਾ ਕੁੱਲ ਮਿਲਾ ਕੇ ਨਾ ਕੋਈ 14-15 ਲੱਖ ਰੁਪਈਆ ਲੱਗ ਜਾਣ। ਉਹ ਜਿਵੇਂ ਇਹ ਕਰ ਰਹੇ ਵੇ ਇਸ ਤਰ੍ਹਾਂ ਇਨਸ਼ਾਅੱਲਾ ਮਿਲ ਕੇ, ਮੈਂ ਕੱਲਾ ਜਿਵੇਂ ਆਂਦੇ ਨਾ ਕੱਲਾ ਰੁੱਖ ਵੀ ਨਹੀਂ ਚੰਗਾ ਹੁੰਦਾ ਤੇ ਕੱਲਾ ਬੰਦਾ ਵੀ ਕੁਝ ਨਹੀਂ ਕਰ ਸਕਦਾ। ਆਪਣੇ ਦੋਸਤਾਂ ਨਾਲ, ਭਾਈਆਂ ਨਾਲ, ਸਾਥੀਆਂ ਨਾਲ, ਦੋਸਤਾਂ ਦੇ ਤਾਮਨ ਦੇ ਨਾਲ ਹੀ ਇਹ ਸਾਰੇ ਕੰਮ ਅੱਲਾਹ ਪਾਕ ਦੀ ਤੌਫੀਕ ਦੇ ਨਾਲ ਹੁੰਦੇ ਨੇ। ਤੇ ਅੱਲਾਹ ਪਾਕ ਦੀ ਜ਼ਾਤ ਸਾਨੂੰ ਸਾਰਿਆਂ ਨੂੰ ਜਜ਼ਾਏ ਖੈਰ ਅਤਾ ਫਰਮਾਏ। ਜਿਨ੍ਹਾਂ ਵੀ ਗੁੰਜਾਇਸ਼ ਬਣਦੀ ਏ, ਜਿਨ੍ਹਾਂ ਵੀ ਹਿੱਸਾ ਪੈ ਸਕਦਾ, ਇਹ ਸਕਰੀਨ ਉੱਤੇ ਤੁਹਾਨੂੰ ਨੰਬਰ ਨਜ਼ਰ ਆਉਂਦਾ ਪਿਆ, ਇਸੇ ਨੰਬਰ ਦੇ ਉੱਤੇ ਰਾਬਤਾ ਕਰ ਲਓ। ਹਿੱਸਾ ਪਾਉਣ ਤੋਂ ਮੁਰਾਦ ਇਹ ਵੇ ਕਿ ਤੁਸੀਂ ਮੌਕੇ ਤੇ ਆ ਕੇ ਰੇਤ ਦਿਓ, ਬਜਰੀ ਸਟਾਓ, ਸੀਮੈਂਟ ਸਟਾਓ, ਸਰੀਆ ਸਟਾਓ, ਰੇਤ ਸਟਾਓ, ਯਾਨੀ ਜਿਹੜੀ ਚੀਜ਼ ਦੀ ਮਟੀਰੀਅਲ ਦੀ ਜ਼ਰੂਰਤ ਹੈ ਲੈਂਟਰ ਦੀ ਭਰਾਈ ਦੇ ਵਿੱਚ, ਉਹ ਆਪਣੀ ਹੱਥੀਂ, ਸਾਨੂੰ ਕੋਈ ਨਾ ਕੱਲੋ, ਸਾਨੂੰ ਕੋਈ ਇੱਕ ਪੈਸੇ ਦੀ ਜ਼ਰੂਰਤ ਨਹੀਂ। ਲੇਕਿਨ ਜਿਵੇਂ ਆ ਪੈਸੇ ਦਿੱਤੇ ਨੇ, ਇਸੇ ਤਰ੍ਹਾਂ ਆਪਣੀ ਹੱਥੀਂ ਆ ਕੇ ਤੁਸੀਂ ਆ ਕੇ ਤੇ ਮੌਕੇ ਦੇ ਉੱਤੇ ਇਹ ਕੰਮ ਕਰੋ। ਅੱਲਾਹ ਪਾਕ ਜਜ਼ਾਏ ਖੈਰ ਦੇ। ਜੋ ਹਿੱਸਾ ਪੈਂਦਾ, ਜੋ ਤੌਫੀਕ ਹੈ, ਆ ਕੇ ਇਹਦੇ ਵਿੱਚ ਤਾਵਨ ਕਰੋ ਤਾਂ ਕਿ ਮਸਜਿਦ ਦੀ ਲੈਂਟਰ ਦੀ ਭਰਾਈ ਦਾ ਕੰਮ ਇਹ ਕੰਪਲੀਟ ਹੋਏ। ਅੱਲਾ ਦੇ ਘਰ ਦਾ ਛੱਤ ਪਵਾਈਏ,
ਸਾਇਆ ਹੋਵੇ। ਅੱਲਾਹ ਪਾਕ ਦੀ ਜ਼ਾਤ ਸਾਡੇ ਸਿਰਾਂ ਦੇ ਉੱਤੇ, ਸਾਡੇ ਵਾਲਦੈਨ ਦਾ, ਸਾਡੇ ਵੱਡਿਆਂ ਦਾ ਸਾਇਆ ਸਲਾਮਤ ਰੱਖੇ ਔਰ ਸਾਡੇ ਸਿਰਾਂ ਦੇ ਉੱਤੇ ਅੱਲਾਹ ਆਪਣੀਆਂ ਰਹਿਮਤਾਂ ਦਾ ਸਾਇਆ ਰੱਖੇ। ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ। ਇਨਸ਼ਾਅੱਲਾ ਇਸੇ ਤਰ੍ਹਾਂ ਹੀ ਨੇਕੀ ਦੇ ਜਿਹੜੇ ਚੰਗੇ ਕੰਮ ਨੇ ਇਹਨਾਂ ਦੇ ਵਿੱਚ ਅਸੀਂ ਮਿਲਦੇ ਜੁਲਦੇ ਰਵਾਂਗੇ। ਮੁਲਾਕਾਤ ਹੁੰਦੀ ਰਹੇਗੀ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁल्लाह।